ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 25 ਤਰੀਕ ਆ, ਦਿਨ ਜਿਹੜਾ ਆ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਜੇ ਟੇਰਕੀਆਣਾ 415-909-0503। ਵੁਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99-180 ਦੇ ਕਾਰਨਰ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟ ਟ੍ਰੇਲਰ ਦੇ ਉੱਤੇ ਡਰਾਈਵ ਐਂਡ ਟ੍ਰੇਲਰਸ ਇਹਨਾਂ ਦੇ ਕੋਲ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ 1 ਕਿਲੋ ਡਰਾਈਵ ਫਰੈਜ਼ਨੋ। ਅਤੇ ਜੇ ਚਾਹੁੰਦੇ ਹੋ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ ਤਾਂ ਕਾਲ ਟਰੱਕਿੰਗ ਮਲਟੀ ਸਰਵਿਸਿਜ਼ 408-272-2600 4082-722-600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਅਤੇ ਜੇ ਆਪਾਂ ਅਫਗਾਨਿਸਤਾਨ ਤੋਂ ਹੀ ਸ਼ੁਰੂ ਕਰੀਏ। ਕਹਿੰਦੇ ਵੀ ਸਿਚੁਏਸ਼ਨ ਤਾਂ ਬੈਡ ਆ। ਆਪਾਂ ਸਵੇਰੇ ਵੀ ਦੱਸਦੇ ਰਹੇ ਹਾਂ ਤੁਹਾਨੂੰ। ਅਤੇ ਅੱਜ ਜਿਹੜੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਸਾਕੀ, ਉਹਨੂੰ ਵੀ ਕਾਫੀ ਜਿਹੜੇ ਪੱਤਰਕਾਰ ਆ ਉਹਨਾਂ ਵੱਲੋਂ ਗ੍ਰਿਲ ਕੀਤਾ ਗਿਆ। ਖਾਸ ਕਰਕੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਸੀ, ਉਹਦੇ ਉੱਤੇ ਉਹਨਾਂ ਨੇ ਜੋਕ ਹੀ ਕੀਤਾ। ਅਤੇ ਕਹਿੰਦੇ ਵੀ ਐਡਾ ਸੀਰੀਅਸ ਮੈਟਰ ਆ ਵੀ ਉਹ ਸੀਰੀਅਸਲੀ ਨਹੀਂ ਲੈ ਰਹੇ। ਇਸੇ ਤਰ੍ਹਾਂ ਕਮਲਾ ਹੈਰਿਸ ਵੀ ਸੀਰੀਅਸਲੀ ਨਹੀਂ ਲੈ ਰਹੀ। ਅਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਤਾਂ ਅੱਜ ਉਹ ਕਹਿ ਦਿੱਤਾ ਵੀ ਅਸੀਂ ਕੋਈ ਡੇਟ ਐਕਸਟੈਂਡ ਨਹੀਂ ਕਰਨ ਚਾਹਾਂਗੇ। ਜਿੰਨੀ ਜਲਦੀ ਜਿਹੜਾ ਉੱਥੋਂ ਨਿਕਲੀਏ ਉਨਾ ਹੀ ਬੈਟਰ ਹੈਗਾ। ਦੂਜੇ ਪਾਸੇ ਜਿਹੜੇ ਤਾਲੀਬਾਨ ਆ ਉਹਨਾਂ ਨੇ ਆਪਣੇ ਜਿਹੜੇ ਖਾਸ ਬੰਦੇ ਆ ਉਹਨਾਂ ਨੂੰ ਤਕੜੀਆਂ ਪੋਜੀਸ਼ਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਟਾਈਮ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਐਲਾਨਿਆ ਹੋਇਆ ਅੱਤਵਾਦੀ ਅਮਰੀਕਾ ਦੇ ਰਾਹੀਂ ਮੁੱਲਾ ਮੁਹੰਮਦ ਨਾਵੀ ਉਮਾਰੀ ਜਿਹੜਾ ਆ ਗੋਟਾਮੋ ਬੇ ਦੇ ਵਿੱਚ ਕੈਦ ਕੀਤਾ ਹੋਇਆ ਸੀ। ਕਾਫੀ ਲੰਮਾ ਸਮਾਂ ਉਹ ਗੋਟਾਮੋ ਬੇ ਜਿਹੜਾ ਆ ਉੱਥੇ ਰਿਹਾ। ਉਸ ਤੋਂ ਬਾਅਦ ਉਸ ਨੂੰ ਇੱਕ ਆਰਮੀ ਜਿਹੜੀ ਹੈਗੀ ਆਰਮੀ ਦੇ ਆਫਿਸਰ ਦੇ ਬਦਲੇ ਛਡਾਇਆ ਗਿਆ ਸੀ। ਤਾਲੀਬਾਨ ਦੇ ਜਿਹੜੇ ਮਿਲੀਟੈਂਟ ਸੀ ਉਸ ਬੰਦੇ ਨੂੰ ਇੱਕ ਅਫਗਾਨਿਸਤਾਨ ਦੇ ਵਿੱਚ ਸਟੇਟ ਦਾ ਜਿਹੜਾ ਗਵਰਨਰ ਲਾਇਆ ਗਿਆ ਹੈਗਾ। ਤਾਲੀਬਾਨ ਨੇ ਮੁਹੰਮਦ ਉਮਾਰੀ ਨੂੰ ਖੋਸਟ ਜਿਹੜੀ ਸਟੇਟ ਆ ਉਹਦਾ ਗਵਰਨਰ ਲਾਇਆ। ਹਕਾਨੀ ਨੈਟਵਰਕ ਦਾ ਇਹ ਲੀਡਰ ਹੈਗਾ ਆ। ਗੋਟਾਮੋ ਬੇ ਦਾ ਡਿਟੇਨੀ ਰਹਿ ਚੁੱਕਾ ਹੈ ਅਤੇ ਇਹਦੀਆਂ ਜਿਹੜੀਆਂ ਟਾਈਜ਼ ਹੈਗੀਆਂ ਐਲ ਕਾਇਦਾ ਦੇ ਬਿਲਕੁਲ ਨਾਲ ਹੈਗੀਆਂ। ਜੀ ਬਿਲਕੁਲ। ਸੋ ਅੱਜ ਉਹਨਾਂ ਨੇ ਜਾਣਕਾਰੀ ਦੇ ਵਿੱਚ ਇਹ ਜਿਹੜਾ ਦੱਸਿਆ ਵੀ 1500 ਜਿਹੜੇ ਅਮਰੀਕੀ ਸਿਟੀਜ਼ਨ ਆ ਉਹ ਅਜੇ ਵੀ ਅਫਗਾਨਿਸਤਾਨ ਦੇ ਵਿੱਚ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਕਹਿੰਦੇ 1/3 ਜਿਹੜੇ ਆ 30-33% ਜਿਹੜੇ ਉਹ US ਗੌਰਮੈਂਟ ਦੇ ਨਾਲ ਰਾਬਤਾ ਦੇ ਵਿੱਚ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੋਂ ਨਿਕਲਣ ਦੀ ਜਿਹੜੀ ਆ ਉਹ ਉਮੀਦ ਦੇ ਵਿੱਚ ਹੈਗੇ ਨੇ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ ਉਹਨਾਂ ਨੇ ਇਸ ਦੇ ਬਾਰੇ ਦੱਸਿਆ। ਉਸ ਦੇ 1500 ਦੇ ਵਿੱਚੋਂ ਕਹਿੰਦੇ ਵੀ 1000 ਜਿਹੜੇ ਅਜਿਹੇ ਨੇ ਜਿਹੜੇ ਅਜੇ ਨਹੀਂ ਆਉਣਾ ਚਾਹੁੰਦੇ। ਸੋ ਇਹ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਦੇ ਜਿਹੜੇ ਆંકੜੇ ਆ ਨਿੱਤ ਹੀ ਜਿਹੜੇ ਉਹ ਬਦਲ ਰਹੇ ਹੈਗੇ ਨੇ। ਉੱਧਰ ਜਿਹੜੀਆਂ ਅਮਰੀਕਨ ਟਰੂਪਸ ਆਲਰੇਡੀ ਕਾਬੁਲ ਏਅਰਪੋਰਟ ਦੇ ਉੱਤੇ ਸੀਗੀਆਂ ਉਹਨਾਂ ਨੂੰ ਵੀ ਵਾਪਸ ਹੌਲੀ ਹੌਲੀ ਬੁਲਾਉਣਾ ਹੁਣ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਆ। ਇਸ ਤੋਂ ਇਲਾਵਾ ਹੋਰ ਹਜ਼ਾਰਾਂ ਕਈ ਅਫਗਾਨੀ ਨਾਗਰਿਕ ਆ ਜਿਨ੍ਹਾਂ ਨੇ ਅਮਰੀਕਾ ਦੀ ਜਿਹੜੀ ਉਹ ਮਦਦ ਕੀਤੀ ਸੀ, ਉਹ ਵੀ ਇੰਤਜ਼ਾਰ ਦੇ ਵਿੱਚ ਹੈਗੇ ਆ ਵੀ ਉਹਨਾਂ ਨੂੰ ਵੀ ਉੱਥੋਂ ਬਾਹਰ ਕੱਢਣ ਦੇ ਲਈ ਕੋਈ ਪ੍ਰਕਿਰਿਆ ਆ
ਉਸ ਨੂੰ ਸ਼ੁਰੂ ਕੀਤਾ ਜਾਵੇ। US ਤੇ ਉਹਨਾਂ ਦੇ ਸਾਥੀ ਜਿਹੜੇ ਮੁਲਕ ਆ ਉਹਨਾਂ ਦੇ ਦੁਆਰਾ ਹੁਣ ਤੱਕ 19,200 ਜਿਹੜੇ ਲੋਕ ਆ ਉਹਨਾਂ ਨੂੰ ਕਾਬੁਲ ਦੇ ਵਿੱਚੋਂ ਪਿਛਲੇ 24 ਘੰਟਿਆਂ ਦੇ ਵਿੱਚ ਉਹ ਕੱਢਿਆ ਗਿਆ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। 20 ਸਾਲਾਂ ਤੋਂ ਤਕਰੀਬਨ ਅਮਰੀਕਾ ਜਿਹੜਾ ਆ ਅਫਗਾਨਿਸਤਾਨ ਦੇ ਵਿੱਚ ਸੀਗਾ। ਅਜੇ ਵੀ ਕਹਿੰਦੇ ਜਿਹੜਾ ਏਅਰਪੋਰਟ ਹੈਗਾ ਆ ਉਸ ਦੇ ਵਿੱਚ 10,000 ਤੋਂ ਵੱਧ ਲੋਕ ਅਜੇ ਵੀ ਉੱਥੇ ਅੰਦਰ ਨੇ। ਵੱਖ-ਵੱਖ ਫਲਾਈਟਸ ਜਿਹੜੀਆਂ ਆ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੋਂ ਜਿਹੜਾ ਆ ਉਹ ਬਾਹਰ ਨਿਕਲਿਆ ਜਾਵੇ। ਅਤੇ ਜਿੱਦਾਂ ਤੁਸੀਂ ਦੱਸ ਦਿੱਤਾ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਕਹਿ ਦਿੱਤਾ ਵੀ 31 ਅਗਸਤ ਜਿਹੜੀ ਆ ਉਹ ਡੈਡਲਾਈਨ ਹੈਗੀ ਆ ਅਤੇ ਉਸ ਦਿਨ ਤੱਕ ਅਸੀਂ ਸਾਰਿਆਂ ਨੂੰ ਉੱਥੋਂ ਜਿਹੜਾ ਉਹ ਕੱਢਣਾ ਹੈਗਾ ਆ। ਸੋ ਕਹਿੰਦੇ ਵੀ ਜਦੋਂ ਦੇ ਤਾਲੀਬਾਨ ਦੇ ਹੱਥ ਦੇ ਵਿੱਚ ਆ ਚੁੱਕੀ ਆ ਬਾਗਦੌੜ, ਉਦੋਂ ਤੋਂ ਲੈ ਕੇ ਅਮਰੀਕਾ ਨੇ ਹੁਣ ਤੱਕ 82,300 ਲੋਕਾਂ ਨੂੰ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਕਾਬੁਲ ਦਾ ਆ ਉੱਥੋਂ ਹੁਣ ਤੱਕ ਕੱਢ ਚੁੱਕੇ ਹੈਗੇ ਨੇ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਬਣਦਾ ਹੈ। ਇਹਨਾਂ ਨੇ ਇੱਕ ਕੰਟੀਜੈਂਸੀ ਪਲਾਨ ਦੀ ਮੰਗ ਕੀਤੀ ਸੀ ਪੈਂਟਾਗਨ ਤੋਂ ਵੀ ਜੇ 31 ਤੱਕ ਸਾਰੇ ਜਾਣੇ ਨਹੀਂ ਨਿਕਲਦੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸਾਡੀ ਆਪਣੀ ਸਟੇਟ ਕੈਲੀਫੋਰਨੀਆ ਦੇ 24 ਸਟੂਡੈਂਟਸ ਅਤੇ 16 ਉਹਨਾਂ ਦੇ ਪੇਰੈਂਟਸ ਅਫਗਾਨਿਸਤਾਨ ਦੇ ਵਿੱਚ ਸਟਕ ਹੈਗੇ ਆ। ਕਹਿੰਦੇ ਇਹਨਾਂ ਸਾਰਿਆਂ ਨੇ ਟਿਕਟਾਂ ਲਈਆਂ ਹੋਈਆਂ ਸੀਆਂ, ਪਰ ਇਨ ਦਾ ਮੀਨ ਟਾਈਮ ਜਿਹੜਾ ਇਹ ਰੌਲਾ ਰੱਪਾ ਪੈ ਗਿਆ ਅਤੇ ਉਹ ਹੁਣ ਏਅਰਪੋਰਟ ਤੱਕ ਵੀ ਪਹੁੰਚ ਨਹੀਂ ਸਕਦੇ। ਕਾਹੋਨ ਵੈਲੀ ਯੂਨੀਅਨ ਸਕੂਲ ਡਿਸਟ੍ਰਿਕਟ ਫੈਮਿਲੀ ਅਤੇ ਕਮਿਊਨਿਟੀ ਅੰਗੇਜਮੈਂਟ ਇਹ ਫੇਸ ਉਹਨਾਂ ਦਾ ਗਰੁੱਪ ਹੈਗਾ ਆ, ਜਿਹੜਾ ਗਲੋਬਲ ਕਮਿਊਨਿਟੀ ਆਫ ਫੈਮਿਲੀਜ਼ ਦੇ ਵਿੱਚ ਡਾਇਰੈਕਟ ਕੰਟੈਕਟ ਦੇ ਵਿੱਚ ਆ। ਉੱਥੇ ਇਹ ਇੱਕ ਤਰ੍ਹਾਂ ਨਾਲ ਵਲੰਟੀਅਰ ਕੰਮ ਬੱਚਿਆਂ ਨੂੰ ਪੜ੍ਹਾਉਣ ਇੱਦਾਂ ਗਏ ਸੀ, ਪਰ ਹੁਣ ਉਹ ਉੱਥੇ ਸਟਕ ਹੈਗੇ ਆ। ਕਾਹੋਨ ਵੈਲੀ ਯੂਨੀਅਨ ਸਕੂਲ ਡਿਸਟ੍ਰਿਕਟ ਦੇ ਜਿਹੜੇ ਹੈੱਡ ਹੈਗੇ ਆ ਹਾਰਵਰਡ ਸਪੋਕਸਪਰਸਨ ਹਾਰਵਰਡ ਸ਼ੈਨ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਆ ਏਅਰਪੋਰਟ 'ਤੇ ਪਹੁੰਚਾਇਆ ਜਾਵੇ। ਪਰ ਕਹਿੰਦੇ ਏਅਰਪੋਰਟ ਨੂੰ ਜਾਣ ਦੇ ਜਿਹੜੇ ਰਸਤੇ ਆ ਉਹ ਸਾਰੇ ਬੰਦ ਕੀਤੇ ਆ ਅਤੇ ਤਾਲੀਬਾਨ ਪੂਰੀ ਤਰ੍ਹਾਂ ਉਹਨਾਂ ਨੂੰ ਚੈੱਕ ਕਰਦੇ ਹੈਗੇ ਆ। ਜੀ ਬਿਲਕੁਲ। ਉੱਥੇ ਜਿਹੜੀ ਜਰਮਨੀ ਦੀ ਚਾਂਸਲਰ ਹੈਗੀ ਆ ਮਰਕਲ, ਉਹਨਾਂ ਨੇ ਕਿਹਾ ਵੀ ਤਾਲੀਬਾਨ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਜਿਹੜੇ ਅਫਗਾਨੀਆਂ ਦੇ ਲਈ ਜਿਹੜੀ ਪ੍ਰੋਗਰੈਸ ਆ ਉਸ ਨੂੰ ਜਿਹੜਾ ਬਰਕਰਾਰ ਰੱਖਿਆ ਜਾ ਸਕੇ। ਉੱਥੇ ਤਾਲੀਬਾਨ ਕਹਿੰਦੇ ਵੀ ਸਾਡੇ ਜਿਹੜੇ ਆ ਭੂਤਕਾਲ ਨੂੰ ਜਿਹੜੇ ਪਾਸਟ ਆ ਉਸ ਨੂੰ ਜਿਹੜਾ ਉਹ ਭੁੱਲ ਜਾਓ, ਪਰ ਕਹਿੰਦੇ ਪਰ ਫਿਰ ਵੀ ਕੁਛ ਨਾ ਕੁਛ ਰੈਸਟ੍ਰਿਕਸ਼ਨ ਜਿਹੜੀਆਂ ਆ ਉਹ ਰਹਿਣਗੀਆਂ। ਉੱਧਰ ਤਾਲੀਬਾਨ ਦੇ ਸਪੋਕਸਮੈਨ ਉਹਨਾਂ ਨੇ ਔਰਤਾਂ ਨੂੰ ਜਿਹੜਾ ਘਰਾਂ ਦੇ ਵਿੱਚ ਜਿਹੜੇ ਆ ਉਹ ਰਹਿਣ ਦੇ ਲਈ ਆਖਿਆ ਆ। ਅਤੇ ਸੋ ਦੇਖਦੇ ਹਾਂ ਵੀ ਹੁਣ ਅੱਗੇ ਕੀ ਹੁੰਦਾ। ਅਤੇ UN ਦੇ ਉੱਤੇ ਫਿਰ ਦੋਸ਼ ਲੱਗ ਰਹੇ ਆ ਵੀ ਜਿਹੜੇ ਉਹਨਾਂ ਦੇ ਇੰਪਲੋਈ ਸੀਗੇ ਅਫਗਾਨਿਸਤਾਨ ਦੇ ਬਸ਼ਿੰਦੇ ਜਿਹੜੇ ਸੀਗੇ ਉਹਨਾਂ ਨੂੰ ਇੱਕ ਵਾਰੀ ਫਿਰ ਯੂਨਾਈਟਿਡ ਨੇਸ਼ਨ ਨੇ ਫੇਲ ਜਿਹੜਾ ਉਹ ਕੀਤਾ ਆ। UN ਇਜ਼ ਨਥਿੰਗ ਮੋਰ ਦੈਨ ਇੱਕ ਬਿਊਰੋਕ੍ਰੈਟਿਕ ਕਹਿ ਲਓ ਵੀ ਇਸਲਾਮ ਜਿਹੜਾ ਉਹ ਬਣਿਆ ਪਿਆ ਹੈ। ਉੱਥੇ ਹੁੰਦਾ ਕਰਦੇ ਕਰਾਉਂਦੇ ਜਿਹੜੇ ਲੱਗਦਾ ਹੈ ਕੁਛ ਨਹੀਂ ਆ, ਬਸ ਬਿਊਰੋਕਰੇਸੀ ਦੇ ਲਈ ਜਿਹੜਾ ਉਹ ਬਣਾ ਕੇ ਰੱਖਿਆ। ਉੱਧਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਜਿਹੜੇ 100 ਤੋਂ ਵੱਧ ਅਫਗਾਨੀ ਜਰਨਲਿਸਟ ਆ ਉਹਨਾਂ ਨੂੰ ਜੀ ਆਇਆਂ ਨੂੰ ਉਹ ਆਖ ਰਹੇ ਨੇ। ਕਹਿੰਦੇ ਵੀ 124 ਦਾ ਜਿਹੜਾ ਗਰੁੱਪ ਆ ਜਿਨ੍ਹਾਂ ਨੂੰ ਖਤਰਾ ਸੀਗਾ ਅਫਗਾਨਿਸਤਾਨ ਦੇ ਵਿੱਚ, ਜਿਹੜੇ ਮੀਡੀਆ ਵਰਕਰ ਜਾਂ ਉਹਨਾਂ ਦੇ ਪਰਿਵਾਰ ਆ ਜਿਨ੍ਹਾਂ 'ਚ ਬੱਚੇ ਵੀ ਆ, ਉਹਨਾਂ ਨੂੰ ਮੈਕਸੀਕੋ ਸਿਟੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਅੱਜ ਜਿਹੜੇ ਉਹ ਪਹੁੰਚੇ ਆ। ਅਤੇ ਮੈਕਸੀਕੋ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ ਉਹਨਾਂ ਨੇ ਜਾ ਕੇ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਇੱਕ ਹਿਸਾਬ ਨਾਲ ਸਵਾਗਤ ਹੀ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਾਂਗੇ। ਜੀ ਅਗਲੀ ਖਬਰ CDC ਅਤੇ USDA ਵੱਲੋਂ ਆ ਰਹੀ ਆ। ਉਹ ਇਨਵੈਸਟੀਗੇਟ ਕਰ ਰਹੇ ਆ 2 ਸਾਲਮੋਨੈਲਾ ਆਊਟਬ੍ਰੇਕ ਹੋਈਆਂ ਹੈਗੀਆਂ ਜਿਹੜੇ ਕਿ ਇਟਾਲੀਅਨ ਸਟਾਈਲ ਮੀਟਸ ਹੈਗੇ ਆ। ਇਹ ਜਿਹੜੀ ਆਊਟਬ੍ਰੇਕ ਹੋਈ ਆ 17 ਸਟੇਟਾਂ ਦੇ ਵਿੱਚ ਹੋਈ ਆ, ਜਿਹਦੇ ਨਾਲ 36 ਲੋਕ ਬਿਮਾਰ ਹੋਏ ਹੈਗੇ ਆ। 12 ਜਾਣੇ ਹੌਸਪੀਟਲਾਈਜ਼ ਹੋਏ ਆ ਐਜ਼ ਆਫ ਅਗਸਤ 24। ਸੋ ਜਿਹੜੇ ਲੋਕ ਇੱਦਾਂ ਦਾ ਇਹ ਮੀਟ ਖਾਂਦੇ ਹੈਗੇ ਆ ਉਹਨਾਂ ਨੂੰ ਇਹ ਮੇਕ ਸ਼ੋਰ ਕਰ ਲੈਣਾ ਚਾਹੀਦਾ ਜੇ ਤੁਸੀਂ ਸਟੋਰਾਂ ਤੋਂ ਖਰੀਦਿਆ ਆ ਅਤੇ ਉਹਦੇ ਵਿੱਚ ਕੋਈ ਨਾ ਕੋਈ ਸਾਲਮੋਨੈਲਾ ਦਾ ਜਿਹੜਾ ਆ ਅੰਸ਼ ਹੋ ਸਕਦਾ ਅਤੇ ਤੁਸੀਂ ਬਿਮਾਰ ਹੋ ਸਕਦੇ ਹੈਗੇ ਆ। 17 ਸਟੇਟਾਂ ਉਹਨਾਂ ਨੇ ਦੱਸੀਆਂ ਹੈਗੀਆਂ, ਜਿਹਦੇ ਵਿੱਚ ਆਪਣੀ ਕੈਲੀਫੋਰਨੀਆ ਵੀ ਆਉਂਦੀ ਆ, ਵਾਸ਼ਿੰਗਟਨ, ਨਵਾਡਾ, ਯੂਟਾ, ਕੋਲੋਰਾਡੋ, ਐਰੀਜ਼ੋਨਾ, ਮਿਨੇਸੋਟਾ, ਵਿਸਕੌਨਸਨ, ਮਿਸ਼ੀਗਨ, ਇਲੀਨੋਇਸ, ਇੰਡੀਆਨਾ, ਓਹਾਇਓ, ਮੈਰੀਲੈਂਡ ਅਤੇ ਵਰਜੀਨੀਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਆਪਾਂ ਕਰਦੇ ਜਾਈਏ, ਮਿਸ਼ੀਗਨ ਦੀ ਜਿਹੜੀ ਗਵਰਨਰ ਸੀ ਉਸ ਨੂੰ ਕਿਡਨੈਪ ਕਰਨ ਦੀ ਸਾਜ਼ਿਸ਼ ਦੇ ਤਹਿਤ ਅੱਜ ਜਿਹੜਾ ਟਾਏ ਗਾਰਬਿਨ ਨਾਂ ਦਾ 25 ਸਾਲਾਂ ਦਾ ਬੰਦਾ ਸੀ
ਜਿਸ ਨੇ ਆਪਣੇ ਦੋਸ਼ ਕਬੂਲੇ ਸੀ, ਉਸ ਨੂੰ ਅੱਜ ਇੱਕ ਜੱਜ ਦੇ ਦੁਆਰਾ 75 ਮਹੀਨੇ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਉਸ ਤੋਂ ਬਾਅਦ ਦੇ ਵਿੱਚ 3 ਸਾਲ ਉਸ ਨੂੰ ਪ੍ਰੋਬੇਸ਼ਨ ਅਤੇ $2500 ਦਾ ਜਿਹੜਾ ਜੁਰਮਾਨਾ ਪਾਇਆ ਗਿਆ ਹੈਗਾ ਆ। ਅੱਜ ਜਿਹੜੀ ਸੈਂਟੈਂਸ ਹੀਅਰਿੰਗ ਜਿਹੜੀ ਉਹ ਸੀਗੀ, ਗਾਰਬਿਨ ਨੇ ਅੱਜ ਮਾफ़ੀ ਵੀ ਜਿਹੜੀ ਆ ਗਵਰਨਰ ਵਿਟਮਰ ਆ ਉਸ ਤੋਂ ਮੰਗੀ ਹੈਗੀ ਆ। ਇਸ ਮਾਮਲੇ ਦੇ ਵਿੱਚ ਜਿਹੜੀ ਗਵਰਨਰ ਵਿਟਮਰ ਆ ਉਸ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਦੇ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਨੇ ਸਿਰਫ ਆਪਣੇ ਜਿਹੜੇ ਦੋਸ਼ ਆ ਕਬੂਲੇ ਸੀਗੇ, ਬਾਕੀ ਜਿਹੜੇ ਨਾਲ ਇਸ ਦੇ ਫੜੇ ਗਏ ਸੀਗੇ ਹੋਰ ਲੋਕ, ਉਹਨਾਂ ਦੇ ਉੱਤੇ ਸਟੇਟ ਅਤੇ ਫੈਡਰਲ ਚਾਰਜਸ ਜਿਹੜੇ ਆ ਉਹ ਲੱਗ ਰਹੇ ਹੈਗੇ ਆ। ਇਹ ਸਾਰਾ ਚੀਜ਼ ਆ ਕਿਡਨੈਪਿੰਗ ਦੀ ਵਿਉਂਤਬੰਦੀ ਆ ਉਸ ਨੂੰ ਕਰਨ ਦੇ ਮਾਮਲੇ ਦੇ ਵਿੱਚ। ਜੀ ਬਿਲਕੁਲ। ਅਗਲੀ ਖਬਰ ਜੇ ਕੁਛ ਆਪਾਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਸਾਂਝੀ ਕਰੀਏ, ਸਾਊਥ ਡਕੋਟਾ ਦੇ ਵਿੱਚ 450 ਦੇ ਕਰੀਬ ਨਵੇਂ ਕੇਸ ਆਏ ਆ ਅਤੇ ਡੈਥ ਟੋਲ ਵੀ ਉੱਥੇ ਰਾਈਜ਼ ਹੋਇਆ 2059। ਐਕਟਿਵ ਕੇਸਿਸ ਇਸ ਵੇਲੇ 3416 ਹੈਗੇ ਆ। ਇਸੇ ਤਰ੍ਹਾਂ ਫਲੋਰੀਡਾ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ ਉਹਨਾਂ ਨੇ ਮੈਂਡੇਟ ਕਰ ਦਿੱਤਾ ਆ ਵੀ ਮਾਸਕ ਹਰ ਇੱਕ ਨੂੰ ਪਾਉਣਾ ਪੈਣਾ ਆ। 400 ਦੇ ਕਰੀਬ ਨਵੇਂ ਜਿਹੜੇ ਕੋਵਿਡ ਦੇ ਕੇਸ ਆ ਉਹ ਇੱਕ ਦਿਨ ਦੇ ਵਿੱਚ ਉੱਥੇ ਆਏ ਹੈਗੇ। ਉੱਥੇ ਦੀ ਜਿਹੜੀ ਔਰੇਂਜ ਕਾਉਂਟੀ ਸਕੂਲ ਬੋਰਡ ਆ ਉਹਨਾਂ ਨੇ ਅਪਰੂਵ ਕਰ ਦਿੱਤਾ ਵੀ ਕੱਲ੍ਹ ਮੀਟਿੰਗ ਹੋਈ ਸੀ, ਹਰ ਇੱਕ ਜਾਣੇ ਨੂੰ ਜਿਹੜਾ ਆ ਮਾਸਕ ਪਾਉਣਾ ਪਊਗਾ। ਫਲੋਰੀਡਾ ਦੇ ਵਿੱਚ ਵੀ ਜਿਹੜੇ ਕੇਸਿਸ ਦੀ ਗਿਣਤੀ ਬਹੁਤ ਵੱਧ ਰਹੀ ਆ। ਉੱਥੇ ਦੇ ਗਵਰਨਰ ਜਿਹੜੇ ਡਿਸੈਂਟਿਸ ਆ ਉਹਨਾਂ ਨੇ ਇਹ ਕਿਹਾ ਸੀ ਵੀ ਕਿਸੇ ਨੂੰ ਮਾਸਕ ਨਹੀਂ ਪਾਉਣਾ ਪਊਗਾ। ਈਵਨ ਉਹ ਰੂਲ ਬਣਾ ਰਹੇ ਸੀ, ਫਾਈਨ ਕਰਨ ਦੀ ਵੀ ਜਿਹੜੀ ਸੋਚ ਰਹੇ ਸੀ, ਪਰ ਹੁਣ ਲੋਕ ਜਿਹੜੇ ਆ ਲੱਗਦਾ ਵੀ ਉਹ ਡਰੇ ਹੋਏ ਆ, ਸਮਝ ਰਹੇ ਆ ਵੀ ਨਹੀਂ ਸਾਨੂੰ ਮਾਸਕ ਤਾਂ ਜ਼ਰੂਰ ਪਾਉਣਾ ਹੀ ਪੈਣਾ ਆ। ਜੀ ਬਿਲਕੁਲ, ਹਾਲਾਤ ਹਸਪਤਾਲਾਂ ਦੇ ਕਾਫੀ ਜਿਹੜੇ ਆ ਉਹ ਮਾੜੇ ਕਈ ਥਾਵਾਂ ਦੇ ਉੱਤੇ ਬਣਦੇ ਜਾ ਰਹੇ ਹੈਗੇ ਆ। ਸੋ ਅੱਜ ਇੱਕ ਖਬਰ ਜਿਹੜੀ ਉਹ ਆ ਰਹੀ ਹੈਗੀ, ਸਥਿਤੀ ਕਹਿੰਦੇ ਵੀ ਕਈ ਥਾਵਾਂ ਦੇ 'ਤੇ ਇੰਨੀ ਮਾੜੀ ਹੋ ਚੁੱਕੀ ਆ। ਇੱਕ ਬੰਦਾ ਉਸਨੇ ਵੀਡੀਓ ਜਿਹੜੀ ਉਹ ਪਾਈ ਵੀ ਉਸ ਦੀ ਜਿਹੜੀ ਵਾਈਫ ਆ ਉਸ ਨੂੰ ਨਮੂਨੀਆ ਦੇ ਇਲਾਜ ਦੇ ਲਈ ਜਿਹੜੇ ਹਸਪਤਾਲ ਆ ਉਸ ਦੇ ਡੋਰਵੇ ਜਿਹੜਾ ਹਾਲਵੇ ਹੁੰਦਾ ਆ ਉਸੇ ਦੇ ਵਿੱਚ ਹੀ ਉਸ ਦਾ ਇਲਾਜ ਕਰਨਾ ਪੈ ਰਿਹਾ, ਕਿਉਂਕਿ ਕੋਵਿਡ-19 ਦੇ ਕਰਕੇ ਹਸਪਤਾਲ ਜਿਹੜਾ ਓਵਰਰਨ ਹੋਇਆ ਪਿਆ ਹੈਗਾ ਆ। ਉੱਥੇ ਜਿਹੜਾ ਆ ਉਹਨਾਂ ਨੂੰ ਹਾਲਾਤ ਜਿਹੜੇ ਨਹੀਂ ਮਿਲ ਰਹੇ। ਇਹ ਫਲੋਰੀਡਾ ਦੇ ਵਿੱਚ ਹੀ ਕਲਰਮੌਂਟ ਇਲਾਕੇ ਦੇ ਵਿੱਚ ਦੱਸਿਆ ਗਿਆ ਹੈਗਾ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ICUs ਆ ਉਹ ਲਗਾਤਾਰ ਉਹਨਾਂ ਦੇ ਵਿੱਚ ਨੰਬਰਸ ਦੇ ਵਿੱਚ ਕਟੌਤੀ ਜਿਹੜੀ ਉਹ ਹੁੰਦੀ ਜਾ ਰਹੀ ਹੈ, ਘਟਦੇ ਜਿਹੜੇ ਉਹ ਜਾ ਰਹੇ, ਕਟੌਤੀ ਤਾਂ ਨਹੀਂ, ਉਹ ਘਟਦੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਧਿਆਨ ਜਿਹੜਾ ਉਹ ਜ਼ਿਆਦਾ ਰੱਖਣ ਦੀ ਜ਼ਰੂਰਤ ਹੈਗੀ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਸਕੂਲ ਆ ਹੁਣ ਜਦੋਂ ਮੁੜ ਦੁਬਾਰਾ ਲੱਗ ਰਹੇ ਆ, ਇਹ ਟਸਲ ਜਿਹੜੀ ਉੱਥੇ ਪੋਲੀਟੀਕਲ ਟਸਲ ਚੱਲ ਰਹੀ ਹੈ ਵੀ ਮਾਸਕ ਪਾਏ ਜਾਣ ਨਹੀਂ ਪਾਏ ਜਾਣ, ਪਰ ਇਹ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਕੋਵਿਡ ਦੇ ਸੰਪਰਕ 'ਚ ਆ ਕੇ ਉਸ ਤੋਂ ਪੀੜਤ ਜਿਹੜੇ ਉਹ ਕਈ ਹੋ ਰਹੇ ਨੇ ਅਤੇ ਕਈਆਂ ਨੂੰ ਕੁਆਰੰਟੀਨ ਜਿਹੜਾ ਉਹ ਕਰਨਾ ਪੈ ਰਿਹਾ, ਅਤੇ ਫਿਰ ਕਈ ਥਾਵਾਂ ਦੇ ਉੱਤੇ ਸਕੂਲ ਬੰਦ ਹੋਣ ਤੱਕ ਦੀ ਨੌਬਤ ਵੀ ਜਿਹੜੀ ਉਹ ਦੁਬਾਰਾ ਆ ਸਕਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਸਿਟੀ ਕੌਂਸਲ ਨੇ ਵਾਟਰ ਅਲਰਟ ਸਟੇਜ 2 ਜਿਹੜਾ ਆ ਉਹ ਐਲਾਨ ਦਿੱਤਾ ਆ। ਇਸ ਸੋਕੇ ਦੇ ਚੱਲਦਿਆਂ ਇਹਨਾਂ ਨੇ ਹੁਣ ਫੈਸਲਾ ਜਿਹੜਾ ਉਹ ਲਿਆ ਆ। ਕੱਲ੍ਹ ਸਿਟੀ ਕੌਂਸਲ ਸੈਕਰਾਮੈਂਟੋ ਦੀ ਨੇ ਇਹ ਫੈਸਲਾ ਲਿਆ ਸੀਗਾ। ਫੋਲਸਮ ਰਿਜ਼ਰਵਾਇਰ, ਲੋਅਰ ਅਮਰੀਕਨ ਰਿਵਰ ਅਤੇ ਜਿਹੜੇ ਸੂਬੇ ਦੇ ਵਿੱਚ ਚੱਲ ਰਿਹਾ ਸੋਕਾ ਆ ਉਸ ਦੇ ਬਾਬਤ ਇਹਨਾਂ ਨੇ ਫੈਸਲਾ ਲਿਆ। ਰੀਜਨਲ ਵਾਟਰ ਅਥਾਰਟੀ ਦੇ ਰੈਜ਼ੋਲੂਸ਼ਨ ਦੇ ਵਿੱਚ 15% ਆਪਣੇ ਆਪ ਜਿਹੜੀ ਇਹ ਵਾਟਰ ਕੰਜ਼ਰਵੇਸ਼ਨ ਜਿਹੜੇ ਰੈਜ਼ੀਡੈਂਟਸ ਦੇ ਵੱਲੋਂ ਆ ਉਸ ਦੀ ਮੰਗ ਜਿਹੜੀ ਉਹ ਕੀਤੀ ਗਈ ਹੈਗੀ ਆ। ਉੱਧਰ ਗਵਰਨਰ ਨਿਊਸਮ ਆ ਉਹਨਾਂ ਨੇ ਵੀ ਜੁਲਾਈ ਦੇ ਵਿੱਚ ਕੈਲੀਫੋਰਨੀਆ ਦੇ ਸਾਰੇ ਹੀ ਵਸਨੀਕਾਂ ਨੂੰ ਅਤੇ ਜਿਹੜੇ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਆਟੋਮੈਟਿਕਲੀ ਆਪਣੇ ਆਪ ਹੀ ਵਾਟਰ ਦੀ ਵਰਤੋਂ, ਪਾਣੀ ਦੀ ਜਿਹੜੀ ਵਰਤੋਂ ਆ ਉਸ ਨੂੰ ਘਟਾਉਣ ਦੇ ਲਈ ਆਖਿਆ ਗਿਆ ਹੈਗਾ ਸੀ। ਇਸੇ ਹੀ ਵੋਟ ਦੇ ਵਿੱਚ ਸਿਟੀ ਮੈਨੇਜਰ ਨੂੰ ਇਹ ਵੀ ਆਗਿਆ ਮਿਲੀ ਆ ਵੀ ਉਹ $1.8 ਮਿਲੀਅਨ ਵਾਟਰ ਫੰਡ ਦੇ ਵਿੱਚੋਂ ਜਿਹੜੇ ਆ ਉਹ ਟਰਾਂਸਫਰ ਕਰ ਸਕਦੇ ਨੇ। ਵਾਟਰ ਕੰਜ਼ਰਵੇਸ਼ਨ ਮਲਟੀ ਈਅਰ ਓਪਰੇਟਿੰਗ ਪ੍ਰੋਜੈਕਟ ਆ ਉਸ ਦੇ ਵਿੱਚ ਉਸ ਨੂੰ ਬੈਲੈਂਸ ਕਰਨ ਦੇ ਲਈ। ਸਟੇਜ 1 ਨੂੰ ਵਾਟਰ ਵਾਚ ਆਖੀ ਜਾਂਦੀ ਆ ਅਤੇ ਹੁਣ ਸਟੇਜ 2 ਆ ਉਸ ਦੇ ਵਿੱਚ 20% ਤੱਕ ਹਿਸਾਬ ਦੇ ਨਾਲ ਪਾਣੀ ਨੂੰ ਬਚਾਉਣ ਦੀ ਹੁੰਦੀ ਆ। ਅਤੇ ਜਿਹੜਾ ਸਭ ਤੋਂ ਵੱਧ ਲੈਵਲ ਸਟੇਜ 6 ਹੁੰਦੀ ਆ ਵਾਟਰ ਹੈਲਥ ਅਤੇ ਸੇਫਟੀ, ਉਹਦੇ ਵਿੱਚ ਸਿਰਫ 50% ਤੋਂ ਵੀ ਘੱਟ ਜਿਹੜਾ ਆ ਪਾਣੀ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਹੁੰਦੀ ਆ। ਅਤੇ ਜਿੱਦਾਂ ਦਾ ਹਰਜੋਤ ਸਿੰਘ ਜੀ ਬਣਦੇ ਜਾ ਰਹੀ ਆ ਸੋਕੇ ਦੀ ਸਥਿਤੀ, ਹੋ ਸਕਦਾ ਹੈ ਵੀ ਆਪਾਂ ਅਗਲੀਆਂ ਹੋਰ ਸਟੇਜਿਸ ਵੀ ਆ ਕਈ ਸਿਟੀਜ਼ ਦੇ ਵਿੱਚ ਉਹ ਦੇਖਾਂਗੇ।
ਜੀ, ਅਗਲੀ ਖਬਰ ਆਪਾਂ ਹਰ ਰੋਜ਼ ਤੁਹਾਨੂੰ ਦੱਸਦੇ ਹੀ ਆ ਰਹੇ ਹਾਂ ਵੀ ਕੈਲੀਫੋਰਨੀਆ ਦੀ ਗਵਰਨਰ ਦੀ ਰੀਕਾਲ ਆਈ ਆ। ਦੋ ਕੁਐਸਚਨ ਹੈਗੇ ਆ। ਪਹਿਲਾਂ ਵੀ ਜੇ ਗਵਰਨਰ ਨੂੰ ਤੁਸੀਂ ਰੀਕਾਲ ਕਰਨਾ ਚਾਹੁੰਦੇ ਆ ਯੈਸ ਜਾਂ ਨੋ, ਅਤੇ ਉਹ ਤੋਂ ਅੱਗੇ ਕੁਐਸਚਨ ਹੈਗਾ ਵੀ ਜੇ ਤੁਸੀਂ ਕਰਨਾ ਚਾਹੁੰਦੇ ਆ ਅਤੇ ਅਗਲਾ ਜਿਹੜਾ ਕੈਂਡੀਡੇਟ ਆ ਉਹ ਕਾਫੀ ਲੰਮੀ ਲਿਸਟ ਹੈਗੀ ਆ, ਉਹਦੇ 'ਚੋਂ ਤੁਸੀਂ ਕਿਹਨੂੰ ਵੋਟ ਦੇਣਾ ਚਾਹੁੰਦੇ ਆ। ਸੋ ਜਿਹੜੇ ਡੈਮੋਕਰੇਟ ਜਾਂ ਗਵਰਨਰ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕਰੇਟ ਆ ਪਹਿਲੀ ਗੱਲ ਤਾਂ ਉੱਤੇ ਨੋ ਰੀਕਾਲ 'ਤੇ ਲਾਉਣ, ਅਤੇ ਸੈਕਿੰਡ ਕੁਐਸਚਨ ਦੇ ਉੱਤੇ ਕਿਸੇ 'ਤੇ ਵੀ ਟਿਕ ਮਾਰਕ ਨਾ ਕਰਨ। ਉਹਨੂੰ ਲੈ ਕੇ ਕਹਿੰਦੇ ਜਿਹੜੇ ਡੈਮੋਕਰੇਟਸ ਆ ਬਹੁਤ ਕਨਫਿਊਜ਼ਡ ਹੈਗੇ ਆ, ਕਈ ਅਪਸੈਟ ਵੀ ਆ ਵੀ ਗਵਰਨਰ ਕੌਣ ਹੁੰਦਾ ਸਾਨੂੰ ਕਹਿਣ ਵਾਲਾ ਵੀ ਸੈਕਿੰਡ ਕੁਐਸਚਨ 'ਤੇ ਕੋਈ ਵੀ ਨਾ ਆਨਸਰ ਕਰੋ। ਅਤੇ ਇੱਕ ਬੰਦਾ ਕਹਿੰਦਾ ਮੈਂ ਤਾਂ ਆਪਣਾ ਹੀ ਨਾਂ ਲਿਖ ਦੇਣਾ ਵੀ ਕਿਸੇ ਨੂੰ ਆਨਸਰ ਕਰਨ ਦੇ ਨਾਲੋਂ। 46 ਦੇ ਕਰੀਬ ਜਿਹੜੇ ਰਿਪਲੇਸਮੈਂਟ ਕੈਂਡੀਡੇਟਸ ਹੈਗੇ ਆ ਵੈਲਟ ਦੇ ਉੱਤੇ। ਸੋ ਇਹ ਕਾਫੀ ਕਨਫਿਊਜ਼ਨ ਇਸ ਵਾਰੀ ਇਸ ਇਲੈਕਸ਼ਨ ਦਾ ਹੈਗਾ ਆ। ਕਰੂਜ਼ ਬੂਸਟਾਮੈਂਟੇ ਇੱਕ ਟਾਈਮ ਦੇ ਉੱਤੇ ਲਿeutenant ਗਵਰਨਰ ਸੀਗੇ ਜਦੋਂ ਗਵਰਨਰ ਗ੍ਰੇ ਡੇਵਿਸ ਨੂੰ ਜਿਹੜਾ ਆ ਰੀਕਾਲ ਕੀਤਾ ਗਿਆ ਸੀ। ਡੇਵਿਸ ਉਸ ਟਾਈਮ ਦੇ ਉੱਤੇ ਬਾਹਲੇ ਪੋਪੂਲਰ ਨਹੀਂ ਸੀਗੇ, ਪਰ ਜਿਹੜਾ ਨਿਊਸਮ ਆ ਕਾਫੀ ਹਜੇ ਵੀ ਸਟਿਲ ਕਾਫੀ ਪੋਪੂਲਰ ਹੈਗਾ ਡੈਮੋਕਰੇਟਸ। ਅਤੇ ਜਿਹੜੇ ਬੂਸਟਾਮੈਂਟੇ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਸੈਕਿੰਡ ਜਿਹੜਾ ਹੈਗਾ ਆ ਬੈਲਟ ਦਾ ਕੁਐਸਚਨ ਉਹਦੇ ਉੱਤੇ ਕਿਸੇ ਨੂੰ ਵੀ ਮਾਰਕ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਇਹ ਦੱਸਦੇ ਜਾਈਏ ਜ਼ਰੂਰੀ ਨਹੀਂ ਹੈ ਵੀ ਜੇ ਤੁਸੀਂ ਪਹਿਲੇ ਦੇ ਉੱਤੇ ਨੋ ਕੀਤਾ ਹੈ ਅਤੇ ਤੁਸੀਂ ਦੂਜੇ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਤੁਸੀਂ ਦੋਨਾਂ ਹੀ ਸਥਿਤੀਆਂ ਦੇ ਵਿੱਚ ਦੂਜੇ ਕਿਸੇ ਵੀ ਕੈਂਡੀਡੇਟ ਜਿਹੜੇ 46 ਹੈਗੇ ਆ ਉਹਨਾਂ 'ਚੋਂ ਕਿਸੇ ਨੂੰ ਵੀ ਟਿਕ ਕਰ ਸਕਦੇ ਆ, ਈਵਨ ਦੋ ਜੇ ਤੁਸੀਂ ਨੋ ਵੀ ਜਿਹੜਾ ਉਹ ਕੀਤਾ ਆ। ਸੋ ਸਾਰੀਆਂ ਵੋਟਸ ਜਿਹੜੀਆਂ ਉਹ ਕਾਊਂਟ ਹੋਣਗੀਆਂ। ਸੋ ਨਿਊਸਮ ਇਸ ਗੱਲੋਂ ਜ਼ਿਆਦਾ ਜਿਹੜੇ ਉਹਨਾਂ ਨੂੰ ਪ੍ਰੋਬਲਮ ਇਹ ਆ ਵੀ ਉਹਨਾਂ ਦਾ ਨਾਮ ਨਹੀਂ ਹੈਗਾ। ਉਹਨਾਂ 46 ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਵਿੱਚ ਜੇ ਉਹਨਾਂ ਦਾ ਨਾਮ ਹੁੰਦਾ ਤਾਂ ਉਹਨਾਂ ਨੇ ਇਹ ਫਿਰ ਕਹਿਣਾ ਸੀਗਾ ਵੀ ਨੋ ਵੀ ਕਰੋ ਅਤੇ ਪਿੱਛੇ ਬਾਅਦ ਦੇ ਵਿੱਚ ਮੇਰੇ ਨਾਮ ਦੇ ਉੱਤੇ ਵੀ ਲਿਖੋ। ਸੋ ਡੈਮੋਕਰੇਟਸ ਇਸੇ ਲਈ ਕੋਈ ਉਹਨਾਂ ਨੇ ਬਦਲਵਾਂ ਜਿਹੜਾ ਉਮੀਦਵਾਰ ਆ ਉਸ ਦਾ ਨਾਂ ਹੀ ਜਿਹੜਾ ਉਹ ਨਹੀਂ ਲੈ ਰਹੇ। ਉਹ ਸਿਰਫ ਇਸੇ ਚੀਜ਼ ਦੇ ਉੱਤੇ ਉਮੀਦ ਲਾਈ ਬੈਠੇ ਆ ਵੀ ਨੋ ਹੀ ਜਿਹੜੇ ਆ 50% ਤੋਂ ਵੱਧ ਹੋਣਗੇ। ਪਰ ਰਾਈਟ ਨਾਓ ਜਿਹੜੇ ਪੋਲਿੰਗ ਉਹ ਦੱਸ ਰਹੀ ਆ ਵੀ ਨੈਕ ਟੂ ਨੈਕ ਮੁਕਾਬਲਾ ਜਿਹੜਾ ਉਹ ਚੱਲ ਰਿਹਾ ਆ। ਇਟਸ ਨਿਊਸਮ ਇਲੈਕਸ਼ਨ ਟੂ ਲੂਜ਼। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਆ। ਅਗਲੀ ਗੱਲ ਕਰਦੇ ਜਾਈਏ, ਯੂਟਿਊਬ ਨੇ 1 ਮਿਲੀਅਨ ਤੋਂ ਵੱਧ ਜਿਹੜੀ ਗਲਤ ਕਰੋਨਾ ਵਾਇਰਸ ਦੀ ਇਨਫੋਰਮੇਸ਼ਨ ਫੈਲਾਉਣ ਵਾਲੀਆਂ ਵੀਡੀਓਜ਼ ਆ ਉਹਨਾਂ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈਗਾ ਆ ਫਰਵਰੀ 2020 ਤੋਂ ਲੈ ਕੇ ਹੁਣ ਤੱਕ। ਸੋ ਯੂਟਿਊਬ ਦੀਆਂ ਪੋਲਿਸੀਜ਼ ਦੇ ਤਹਿਤ ਜਿਹੜੀਆਂ ਕਹਿੰਦੇ ਵੀ ਕੋਈ ਵੀ ਵੀਡੀਓਜ਼ ਜਿਹੜੀਆਂ ਜਾਣਬੁੱਝ ਕੇ ਗਲਤ ਇਨਫੋਰਮੇਸ਼ਨ ਜਿਹੜੀਆਂ ਉਹ ਫੈਲਾਉਂਦੀਆਂ ਆ, ਖਾਸ ਕਰਕੇ ਕੋਵਿਡ ਨੂੰ ਲੈ ਕੇ ਉਹਨਾਂ ਨੂੰ ਕੱਢਿਆ ਉੱਥੋਂ ਉਤਾਰਿਆ ਜਾ ਰਿਹਾ। ਯੂਟਿਊਬ ਦੇ ਜਿਹੜੇ ਚੀਫ ਪ੍ਰੋਡਕਟ ਆਫਿਸਰ ਨੀਲ ਮੋਹਨ ਆ ਉਹਨਾਂ ਨੇ ਇਸ ਦੇ ਬਾਰੇ ਅੱਜ ਜਾਣਕਾਰੀ ਦਿੱਤੀ ਆ। ਇਸ ਪੋਸਟ ਦੇ ਵਿੱਚ ਨੀਲ ਮੋਹਨ ਨੇ ਯੂਟਿਊਬ ਦੀਆਂ ਪੋਲਿਸੀਜ਼ ਇਸ ਇਨਫੋਰਮੇਸ਼ਨ ਦੇ ਇਰਦ ਗਿਰਦ ਦਾ ਉਹਨਾਂ ਨੂੰ ਸਮਰਥਨ ਉਸ ਦਾ ਕਰਦੇ ਹੋਏ ਕਿਹਾ ਆ ਵੀ ਇਹ ਬਿਲਕੁਲ ਠੀਕ ਆ ਅਤੇ ਅਸੀਂ ਹੋਰ ਵੀ ਅਗਰੈਸਿਵ ਰਿਮੂਵਲ ਪੋਲਿਸੀਜ਼ ਇਸ ਦੇ ਤਹਿਤ ਜਿਹੜੀਆਂ ਆ ਉਹ ਲਿਆਂਦੀਆਂ ਹੈਗੀਆਂ। ਅਤੇ ਕਹਿੰਦੇ ਇਸ ਦਾ ਕਾਰਨ ਇਹੀ ਹੈਗਾ ਆ ਵੀ ਆਪਾਂ ਇਹਨਾਂ ਸਾਰਿਆਂ ਜਿਹੜੀਆਂ ਗਲਤ ਇਨਫੋਰਮੇਸ਼ਨ ਵਾਲੀਆਂ ਨੂੰ ਇੱਥੋਂ ਹਟਾਇਆ ਜਾਵੇ। ਪਰ ਇਸ ਨੂੰ ਲੈ ਕੇ ਜਿਹੜਾ ਫ੍ਰੀ ਸਪੀਚ ਦੇ ਜਿਹੜੇ ਲੋਕ ਨੇ ਉਸ ਦੇ ਹੱਕ ਵਾਲੇ ਆ ਉਹ ਕਹਿੰਦੇ ਵੀ ਇਹ ਕਿਤੇ ਨਾ ਕਿਤੇ ਗਲਤ ਮੈਸੇਜ ਵੀ ਇਹ ਜਾਂਦਾ ਆ ਵੀ ਤੁਸੀਂ ਕਿਸੇ ਨੂੰ ਵੀ ਆਪਣੀ ਪੋਲਿਸੀ ਦੇ ਤਹਿਤ ਜਿਹੜਾ ਆ ਉਹ ਸੈਂਸਰ ਜਿਹੜਾ ਉਹ ਕਰ ਰਹੇ ਹੋ ਜਾਂ ਉਹਨਾਂ ਨੂੰ ਉੱਥੋਂ ਪਲੇਟਫਾਰਮ ਤੋਂ ਹਟਾ ਰਹੇ ਹੈਗੇ ਆ। ਜੀ ਬਿਲਕੁਲ। ਸੋਸ਼ਲ ਮੀਡੀਆ ਵੀ ਕਾਫੀ ਤੱਤੇ ਪਾਣੀ 'ਚ ਆ। ਬਹੁਤ ਸਾਰੇ ਅਮਰੀਕਨ ਸਿਟੀਜ਼ਨ ਇਨਕਲੂਡਿੰਗ ਪ੍ਰੈਜ਼ੀਡੈਂਟ ਟਰੰਪ ਅਤੇ ਹੋਰ ਜਿਹੜੇ ਲੋਕ ਆ ਜਿਨ੍ਹਾਂ ਨੂੰ ਬੰਦ ਕੀਤਾ ਗਿਆ ਹੈ ਸੋਸ਼ਲ ਮੀਡੀਆ ਦੇ ਉੱਤੋਂ, ਉਹ ਕਹਿੰਦੇ ਵੀ ਦੇਖੋ ਤਾਲੀਬਾਨਾਂ ਨੂੰ ਬੰਦ ਨਹੀਂ ਕੀਤਾ ਗਿਆ ਹਜੇ ਤੱਕ, ਵੀ ਇਹ ਡਬਲ ਸਟੈਂਡਰਡ ਇਹਨਾਂ ਦਾ ਚੱਲ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ ਸਾਊਥ ਡਕੋਟਾ ਤੋਂ ਵੀ ਬੜੀ ਮਾੜੀ ਆ ਰਹੀ ਆ। ਕਹਿੰਦੇ ਉੱਥੇ ਇੱਕ ਮੋਟਰਸਾਈਕਲ ਦੀ ਰੈਲੀ ਹੋਈ। ਉਸ ਰੈਲੀ ਤੋਂ ਬਾਅਦ 1500% ਇਨਕਰੀਜ਼ ਹੋਇਆ ਕੋਵਿਡ ਦੇ ਕੇਸਿਸ ਦੇ ਵਿੱਚ ਪਿਛਲੇ 14 ਦਿਨਾਂ ਦੇ ਵਿੱਚ। ਸੋ ਲੋਕ ਹਜੇ ਟਲਦੇ ਨਹੀਂ ਹੈਗੇ ਇਕੱਠੇ ਹੋਣ ਤੋਂ। ਅਤੇ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ ਇਹ ਉੱਦਾਂ ਦੀਆਂ ਸਟੇਟਸ ਆ ਜਿੱਥੇ ਲੋਕ ਵੈਕਸੀਨ ਲਵਾ ਕੇ ਰਾਜੀ ਨਹੀਂ ਹੈ। ਕਹਿੰਦੇ ਜੀ ਵੈਕਸੀਨ ਦੇ ਵਿੱਚ ਚਿੱਪ ਹੈਗਾ, ਹੁਣ ਪਾਣੀ ਵਾਲਾ ਚਿੱਪ ਕਿੱਥੋਂ ਆ ਇਹ ਪਤਾ ਨਹੀਂ ਹੈ। ਬਹੁਤ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਫੈਲਾ ਰਹੇ ਹੈਗੇ। ਹੁਣ ਟੀਕਾ ਹਰਜੋਤ ਸਿੰਘ ਜੀ ਦੇਖੋ ਵੀ ਕਿੰਨਾ ਉਹਦੇ ਮੂਹਰੇ ਜਿਹੜੀ ਸੂਈ ਪਤਲੀ ਹੁੰਦੀ ਹੈ, ਇੱਦਾਂ ਦਾ ਕਿਹੜਾ ਚਿੱਪ ਤਿਆਰ ਕਰ ਲਿਆ ਵੀ ਜਿਹੜਾ ਉਹਨਾਂ ਨੇ ਉਹਦੇ ਵਿੱਚੋਂ ਦੀ ਜਿਹੜਾ ਤੁਹਾਨੂੰ ਲਾ ਦੇਣਾ ਆ। ਨਾਲੇ ਲੋਕ ਇਹ ਭੁੱਲ ਜਾਂਦੇ ਆ ਵੀ ਸੋਸ਼ਲ ਸਿਕਿਉਰਿਟੀ ਨੰਬਰ ਤਾਂ ਤੁਹਾਨੂੰ ਸਾਰਿਆਂ ਨੂੰ ਨੰਬਰ ਤਾਂ ਪਹਿਲਾਂ ਹੀ ਅਲਾਟ ਕੀਤਾ ਆ, ਟੈਕਸ ਤੁਸੀਂ
ਭਰਦੇ ਆ, ਤਨਖਾਹ ਲੈਣ ਲੱਗੇ ਆ ਤਾਂ ਤੁਹਾਨੂੰ ਸਾਰਾ ਕੁਛ ਹੈ। ਨਿਗਰਾਨੀ ਤਾਂ ਉਹਨਾਂ ਦੇ ਕੋਲ ਹੈਗੀ ਆ, ਫਿੰਗਰਪ੍ਰਿੰਟ ਤੁਹਾਡੇ ਆ, ਫੋਟੋ ਉਹਨਾਂ ਦੀ ਡਰਾਈਵਿੰਗ ਲਾਇਸੈਂਸ ਦੇ ਉੱਤੇ, ਹਰ ਇੱਕ ਚੀਜ਼ ਦੇ ਉੱਤੇ ਤਾਂ ਹੈਗੀ ਆ। ਹੋਰ ਉਹਨਾਂ ਨੇ ਚਿੱਪ ਲਾ ਕੇ ਪਤਾ ਨਹੀਂ ਕੀ ਕਰਨਾ ਹੈ। ਬਾਕੀ ਫੇਸਬੁੱਕ 'ਤੇ ਤਾਂ ਤੁਸੀਂ ਆਪੇ ਦੱਸੀ ਜਾਂਦੇ ਆ ਵੀ ਅਸੀਂ ਕਿੱਥੇ ਆ, ਕੀ ਕਰਦੇ ਆ, ਕੀ ਖਾਣ ਲੱਗੇ ਆ ਅਤੇ ਕੀ ਪੀਣ ਲੱਗੇ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਵੇਰੇ ਆਪਾਂ ਜਦੋਂ ਸਟਿਮੂਲਸ ਚੈੱਕ ਦੀ ਗੱਲ ਕੀਤੀ ਸੀ, ਇਸ ਦੇ ਵਿੱਚ ਕਲੈਰਿਟੀ ਕਰਦੇ ਜਾਈਏ ਵੀ ਸਿਰਫ $75,000 ਤੱਕ ਦੀ ਇਨਕਮ ਵਾਲਿਆਂ ਨੂੰ ਹੀ ਇਹ ਜਿਹੜਾ ਸਟਿਮੂਲਸ ਚੈੱਕ ਜਿਹੜਾ ਦੂਸਰਾ ਆ ਉਹ ਮਿਲੇਗਾ। ਜੇ ਕਿਸੇ ਦੀ ਚਾਹੇ ਉਹ ਮੈਰਿਡ ਆ, ਅਨਮੈਰਿਡ ਆ, ਫਾਈਲਿੰਗ ਜੁਆਇੰਟਲੀ ਆ ਜਾਂ ਹੈੱਡ ਆਫ ਹਾਊਸ ਹੋਲਡ ਆ, ਜੇ ਉਹਨਾਂ ਸਾਰਿਆਂ ਦੇ ਵਿੱਚੋਂ ਵੀ ਕਿਸੇ ਦੀ ਵੀ ਇਨਕਮ 75,000 ਤੋਂ ਉੱਤੇ ਹੋਊਗੀ, ਉਹਨਾਂ ਨੂੰ ਇਹ ਜਿਹੜਾ ਕੈਲੀਫੋਰਨੀਆ ਦਾ ਗੋਲਡਨ ਸਟੇਟ ਜਿਹੜਾ ਸਟਿਮੂਲਸ ਚੈੱਕਸ ਆ ਉਹ ਨਹੀਂ ਮਿਲਣਗੇ। ਇਹ ਦੂਸਰੀ ਜਿਹੜੀ ਕਿਸ਼ਤ ਆ ਇਹ ਹੁਣ ਇੱਕ ਹਿਸਾਬ ਦੇ ਨਾਲ ਘੱਲੀ ਜਿਹੜੀ ਉਹ ਜਾ ਰਹੀ ਹੈ। ਕਹਿੰਦੇ ਵੀ ਜਿਹੜੇ ਪਹਿਲੇਆਂ ਨੂੰ ਨਹੀਂ ਮਿਲਿਆ ਅਤੇ ਦੂਜੇ ਦੇ ਵਿੱਚ ਉਹ ਕੁਆਲੀਫਾਈ ਕਰ ਜਾਣਗੇ ਤਾਂ ਉਹਨਾਂ ਨੂੰ ਪਹਿਲੇ ਵਾਲੇ ਵੀ ਜਿਹੜੇ ਆ 600 ਉਹ ਮਿਲ ਜਾਊਗਾ। ਸੋ ਕੁੱਲ $1,100 ਤੱਕ ਜਿਹੜਾ ਉਹਨਾਂ ਨੂੰ ਉਹ ਮਿਲ ਸਕਦਾ ਹੈਗਾ ਆ, ਬਸ਼ਰਤੇ 75,000 ਤੋਂ ਘੱਟ ਤੁਹਾਡੀ ਜਿਹੜੀ ਆ ਉਹ ਇਨਕਮ ਹੋਵੇ। ਸੋ ਇਹ ਜਿਹੜਾ ਆ ਉਹ ਮੇਕ ਸ਼ੋਰ ਕਰ ਲਿਓ, ਬੰਦਾ ਐਵੇਂ ਡੀਕਦਾ ਹੀ ਨਾ ਰਹਿ ਜਾਵੇ ਵੀ ਸਾਡੀ ਤਾਂ ਫਾਈਲਿੰਗ ਜੁਆਇੰਟਲੀ ਵਾਲੀ ਵੱਧ ਸੀਗੀ, 1.5 ਲੱਖ ਤੋਂ ਘੱਟ ਸੀਗੀ। ਸੋ ਫੈਡਰਲ ਵਾਲੇ ਵੱਖਰੇ ਹੁੰਦੇ ਸੀਗੇ, ਸਟੇਟ ਨੇ ਜਿਹੜਾ 75,000 ਤੱਕ ਦਾ ਜਿਹੜਾ ਆ ਉਹ ਮਾਪਦੰਡ ਰੱਖਿਆ ਆ। ਜੀ, ਅਗਲੀ ਖਬਰ ਫ੍ਰਿਜਨੋ ਤੋਂ ਆ ਰਹੀ ਆ। ਆਪਾਂ ਦੱਸ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਫ੍ਰਿਜਨੋ ਦੇ ਵਿੱਚ ਬਿਜ਼ਨਸ ਬਹੁਤ ਜ਼ਿਆਦਾ ਵੱਧ ਰਿਹਾ ਆ। ਇੰਡਸਟਰੀਅਲ ਪਾਰਕ ਦਾ ਕੱਲ੍ਹ ਤੁਸੀਂ ਐਕਸਪਲੇਨ ਕੀਤਾ ਸੀ ਕਿੰਨੀ ਵੱਡੇ ਏਕੜ ਦੇ ਵਿੱਚ, ਜਿਹੜਾ 3000 ਏਕੜ ਦੇ ਵਿੱਚ ਉਹਦੇ 'ਤੇ ਜਿਹੜਾ ਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਸਟੱਡੀ ਚੱਲ ਰਹੀ ਹੈਗੀ ਆ। ਅਤੇ ਅੱਜ ਕਾਈਜ਼ਰ ਪਰਮਾਨੈਂਟੇ ਜਿਹੜੇ ਆ ਉਹ ਫ੍ਰਿਜਨੋ ਤੋਂ ਉਹਨਾਂ ਦੀ ਖਬਰ ਆ ਰਹੀ ਆ ਵੀ $46 ਮਿਲੀਅਨ ਉਹ ਖਰਚ ਰਹੇ ਆ। ਨਵਾਂ 39,000 ਸਕੁਅਰ ਫੁੱਟ ਦਾ ਪ੍ਰੋਜੈਕਟ ਉਹ ਬਣਾਉਣ ਜਾ ਰਹੇ ਹੈਗੇ ਆ। ਉੱਥੇ ਦੀ ਐਮਰਜੈਂਸੀ ਡਿਪਾਰਟਮੈਂਟ ਜਿਹੜੀ ਆ ਕਹਿੰਦੇ ਐਕਸਪੈਂਡ ਹੋਊਗੀ। ਕੈਲੀਫੋਰਨੀਆ ਆਫਿਸ ਆਫ ਸਟੇਟ ਵਾਈਡ ਹੈਲਥ ਪਲਾਨਿੰਗ ਅਤੇ ਡਿਵੈਲਪਮੈਂਟ ਜਿਹੜੇ ਆ ਉਹਨਾਂ ਨੇ ਇਹ ਦੱਸਿਆ ਆ। 2 ਸਟੋਰੀ ਬਿਲਡਿੰਗ ਹੋਊਗੀ ਅਤੇ ਨਵੇਂ MRI ਯੂਨਿਟ ਹੋਰ ਕਾਫੀ ਕੁਛ ਐਡ ਕਰਨ ਜਾ ਰਹੇ ਆ। $46 ਮਿਲੀਅਨ ਉਹਨੇ ਖਰਚਣਾ ਹੈ ਉੱਥੇ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਫ੍ਰੈਜ਼ਨੋ ਵਾਲੇ ਪਾਸੇ ਦੀ ਡਿਵੈਲਪਮੈਂਟ ਜਿਹੜੀ ਉਹ ਵੱਧ ਰਹੀ ਆ। ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਆ, ਕਹਿੰਦੇ ਵੀ ਉਹਨਾਂ ਦੀ ਜਿਹੜੀ ਡਿਸਅਪਰੂਵਲ ਰੇਟਿੰਗ ਆ ਉਹ ਰਿਕਾਰਡ ਤੋੜ ਦੇਖੀ ਜਾ ਰਹੀ ਆ। ਵਨ ਆਫ ਦਾ ਮੋਸਟ ਡਿਸਅਪਰੂਵਡ ਵਾਈਸ ਪ੍ਰੈਜ਼ੀਡੈਂਟਸ ਦੇ ਵਿੱਚੋਂ ਕਮਲਾ ਹੈਰਿਸ ਦਾ ਨਾਮ ਜਿਹੜਾ ਉਹ ਆਉਂਦਾ ਆ। ਉੱਦਾਂ ਕਮਲਾ ਹੈਰਿਸ ਜਿਹੜੇ ਏਸ਼ੀਆ ਦੇ ਵਿੱਚ ਦੌਰੇ ਦੇ ਉੱਤੇ ਗਏ ਆ, ਉੱਥੇ ਵੀਅਤਨਾਮ ਦੇ ਵਿੱਚ ਉਹ ਜਾ ਕੇ ਉਹਨਾਂ ਨੇ ਚਾਈਨਾ ਖਿਲਾਫ ਜਿਹੜੀ ਇਹ ਆਵਾਜ਼ ਜਿਹੜੀ ਉਹ ਚੱਕੀ ਆ ਅਤੇ ਵੀਅਤਨਾਮ ਨੂੰ ਮਦਦ ਦੀ ਵੀ ਜਿਹੜੀ ਆ ਉਹ ਹੱਥ ਅੱਗੇ ਵਧਾਇਆ ਆ। ਕਹਿੰਦੇ ਵੀ ਸਾਊਥ ਚਾਈਨਾ ਸੀ ਦੇ ਵਿੱਚ ਜੇ ਤੁਹਾਨੂੰ ਅਮਰੀਕਾ ਦੀ ਮਦਦ ਚਾਹੀਦੀ ਆ ਉਹ ਦੇਣ ਦੇ ਲਈ ਅਸੀਂ ਤਿਆਰ ਹਾਂ। ਅਤੇ ਨਾਲ ਹੀ ਉਹਨਾਂ ਨੇ ਉੱਥੇ ਐਲਾਨ ਕੀਤਾ ਵੀ ਅਸੀਂ 1 ਮਿਲੀਅਨ ਹੋਰ ਜਿਹੜੀਆਂ ਫਾਈਜ਼ਰ ਦੀਆਂ ਵੈਕਸੀਨਸ ਆ ਉਹ ਵੀਅਤਨਾਮ ਨੂੰ ਡੋਨੇਟ ਜਿਹੜੀਆਂ ਉਹ ਕਰਨ ਜਾ ਰਹੇ ਆ। ਉਸ ਮੁਲਕ ਦੇ ਵਿੱਚ ਵੀ ਸਿਰਫ 2% ਜਿਹੜਾ ਵੈਕਸੀਨੇਸ਼ਨ ਰੇਟ ਦੱਸਿਆ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਚਾਈਨਾ ਦੇ ਖਿਲਾਫ ਆਪਣਾ ਜਿਹੜਾ ਆ ਉੱਥੇ ਬਾਕੀ ਉਸਦੇ ਇਰਦ ਗਿਰਦ ਜਿਹੜੇ ਆਂਢੀ ਗੁਆਂਢੀ ਆ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਲੈ ਕੇ ਕਰ ਰਹੇ ਆ। ਸੋ ਇੱਕ ਮਜ਼ਬੂਤ ਫਰੰਟ ਤਿਆਰ ਕਰਨ ਦੀ ਜਿਹੜੀ ਚਾਈਨਾ ਨੂੰ ਟੱਕਰ ਦੇਣ ਦੇ ਲਈ ਜਿਹੜੀ ਉਹ ਕੋਸ਼ਿਸ਼ ਉਹਨਾਂ ਦੀ ਚੱਲ ਰਹੀ ਹੈਗੀ ਆ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਆ ਵੀ ਜਿਹੜੀ 20ਵੀਂ ਐਨੀਵਰਸਰੀ ਹੋਣੀ ਆ ਸਤੰਬਰ 11 ਦੇ ਅਟੈਕ ਦੀ, ਉਹਦੇ ਉੱਤੇ ਉਹ ਜਿਹੜੇ ਬੱਚੇ ਆ 9ਵੀਂ ਗ੍ਰੇਡ ਤੋਂ ਲੈ ਕੇ 12ਵੀਂ ਗ੍ਰੇਡ ਤੱਕ ਪੜ੍ਹਦੇ ਆ ਉਹਨਾਂ ਨੂੰ ਐਸੇ ਲਿਖਣ ਦੀ ਇੱਕ ਜਿਹੜੀ ਆ ਰਿਕੁਐਸਟ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਨੂੰ 9/11 ਦੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਕਿਉਂ ਔਨਰ ਕਰਨਾ ਚਾਹੀਦਾ। ਇਹਦੇ ਸੰਬੰਧ ਦੇ ਵਿੱਚ ਜਿਹੜੇ ਐਸੇ ਲਿਖੂਗੇ ਅਤੇ ਜਿਹੜਾ ਵੀ ਸਭ ਤੋਂ ਵਧੀਆ ਐਸੇ ਹੋਊਗਾ ਉਹਨੂੰ $1,000 ਦਾ ਸਕੋਲਰਸ਼ਿਪ ਦਿੱਤਾ ਜਾਊਗਾ ਅਤੇ ਇੱਕ ਜਿਹੜਾ ਮੈਮੋਰੀਅਲ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ 9/11 ਦੀ ਯਾਦ ਦੇ ਵਿੱਚ ਹੈਗਾ ਆ ਉੱਥੇ ਉਹਨਾਂ ਨੂੰ ਫਿਊਚਰ ਕੀਤਾ ਜਾਊਗਾ। ਸੋ ਜਿੰਨੇ ਵੀ ਆਪਣੇ ਬੇਕਰਸਫੀਲਡ ਦੇ ਸਰੋਤੇ ਸੁਣ ਰਹੇ ਆ ਭਾਈ, ਤੁਹਾਡੇ ਬੱਚੇ 9ਵੇਂ ਤੋਂ 12ਵੇਂ ਗ੍ਰੇਡ ਦੇ ਵਿੱਚ ਹੈਗੇ ਆ, ਉਹਨਾਂ ਨੂੰ ਕਹੋ ਜ਼ਰੂਰ ਐਸੇ ਇਹਦੇ ਉੱਤੇ ਲਿਖਣ। 9/11 ਦਾ ਅਮਰੀਕਾ ਦੇ ਵਿੱਚ 3000 ਤੋਂ ਵੱਧ ਲੋਕਾਂ ਦਾ ਕਤਲ ਕੀਤਾ ਗਿਆ। ਉਸ ਤੋਂ ਬਿਨਾਂ ਬਹੁਤ ਜ਼ਿਆਦਾ ਜਿਹੜੀ ਆ ਹੇਟ ਕ੍ਰਾਈਮ ਵਧਿਆ, ਸਿੱਖ ਵੀ ਉਹਦਾ ਬਹੁਤ ਸ਼ਿਕਾਰ ਹੋਏ ਆ। ਸੋ ਇਹਦੇ ਉੱਤੇ ਆਪਣੇ ਬੱਚਿਆਂ ਨੂੰ ਜ਼ਰੂਰ ਮੋਟੀਵੇਟ ਕਰੋ ਕਿ ਐਸੇ ਲਿਖਣਾ ਚਾਹੀਦਾ। ਅਤੇ ਅਗਸਤ 30 ਜਿਹੜੀ ਆ ਲਾਸਟ ਡੇਟ ਉਹਦੀ ਰੱਖੀ ਗਈ ਆ ਅਤੇ ਉਹਦਾ ਜਿਹੜਾ ਲਿੰਕ ਆ ਉਹ ਜ਼ਰੂਰ ਆਪਾਂ
ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਪਾ ਦਾਂਗੇ ਤਾਂ ਕਿ ਤੁਸੀਂ ਜਿਹੜਾ ਆ ਉਹ ਔਨਲਾਈਨ ਜਿਹੜੇ ਤੁਹਾਡੇ ਬੱਚੇ ਆ ਉੱਥੇ ਸਬਮਿਟ ਕਰ ਸਕਣ। ਜੀ, ਤੇ ਸਮਾਂ ਆਪਣੇ ਦੇ ਪ੍ਰੋਗਰਾਮ ਦਾ ਸਮਾਪਤ ਆ। ਜਾਣ ਤੋਂ ਪਹਿਲਾਂ ਡਾਓ ਜੋਨਸ ਮਾਰਕੀਟਸ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 39 ਪੁਆਇੰਟਾਂ ਦਾ ਵਾਧਾ ਦਰਜ ਕੀਤਾ ਗਿਆ, 35,405 ਦੇ ਉੱਤੇ ਬੰਦ ਹੋਇਆ। ਨੈਸਡੈਕ 22 ਪੁਆਇੰਟ ਵੱਧ ਕੇ 15,042 ਦੇ ਉੱਤੇ ਬੰਦ ਹੋਇਆ। S&P 'ਚ 10 ਪੁਆਇੰਟ ਵਧੇ 4496 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.34% ਰਹੀ। ਸੋਨੇ ਦਾ ਭਾਅ $1792 ਪ੍ਰਤੀ ਆਊਂਸ ਤੇ ਬਿਟਕੋਇਨ ਦੀ ਕੀਮਤ 49,178 ਤੇ ਰਹੀ। ਜੀ, $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 11 ਪੈਸੇ ਦੇ ਬਰਾਬਰ ਰਹੀ ਆ। ਆਪਾਂ 2-3 ਅਨਾਊਂਸਮੈਂਟਸ ਕਰਨੀਆਂ। ਇੱਕ ਤਾਂ ਜਿਹੜੇ ਪਰਮ ਸਿੰਘ ਹੋਣੀ ਪੰਜਾਬ ਆਰਟ ਗੈਲਰੀ ਵਾਲੇ ਹੈਗੇ ਆ, ਉਹਨਾਂ ਦੀ ਐਗਜ਼ੀਬਿਸ਼ਨ ਸੈਨੋਜ਼ੇ ਗੁਰਦੁਆਰਾ ਸਾਹਿਬ ਲੱਗ ਰਹੀ ਆ ਇਸ ਸੈਚਰਡੇ ਤੇ ਸੰਡੇ ਦੋਨੋਂ ਦਿਨ। ਜਿਹੜੇ ਬੇ ਏਰੀਏ ਦੇ ਲੋਕ ਫ੍ਰਿਜ਼ਨੋ ਜਾਂ ਫਰੀਮੌਂਟ ਦੇ ਵਿੱਚ ਨਹੀਂ ਦੇਖ ਸਕੇ, ਜ਼ਰੂਰ ਆਪਣੇ ਬੱਚਿਆਂ ਨੂੰ ਪਰਿਵਾਰਾਂ ਸਮੇਤ ਲੈ ਕੇ ਇਹ ਐਗਜ਼ੀਬਿਸ਼ਨ ਦੇਖਣ ਜਾਓ, ਕਿਉਂਕਿ ਇਹਦੇ 'ਚ ਸਿੱਖ ਹਿਸਟਰੀ ਬਹੁਤ ਹੀ ਵਧੀਆ ਪ੍ਰੋਜੈਕਟ ਹੈਗਾ ਆ। ਅਤੇ ਦੂਸਰੀ ਅਨਾਊਂਸਮੈਂਟ, ਜਿਹੜੇ ਕੈਨੇਡਾ ਤੋਂ ਲੋਕ USA ਦੇ ਵਿੱਚ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਸ਼ਨੀਚਰਵਾਰ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਜੇ ਤਿਰਕੀ ਆਉਣਾ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ, ਉਹਦੇ ਵਿੱਚ ਤੁਸੀਂ ਪਾਰਟੀਸਪੇਟ ਕਰ ਸਕਦੇ। ਕੁਐਸਚਨ ਜੇ ਹੋਇਆ ਉਹਦੇ 'ਚ ਉਹਨਾਂ ਵੱਲੋਂ ਐਕਸਪਲੇਨ ਵੀ ਕੀਤਾ ਜਾਊਗਾ। ਅਤੇ ਤੀਸਰਾ ਜਿਹੜਾ ਮਿਲਪੀਟਸ ਦੇ ਵਿੱਚ ਉਹ ਸ਼ੋਅ ਹੋ ਰਿਹਾ ਹੈਗਾ, ਉਹਦਾ ਆਪਣੇ ਪੰਜਾਬੀ ਬਹੁਤ ਵਿਰੋਧ ਕਰ ਰਹੇ ਆ। ਉਹਨਾਂ ਨੇ ਸਾਰਿਆਂ ਨੇ ਕੋਸ਼ਿਸ਼ਾਂ ਵੀ ਕੀਤੀਆਂ, ਜਿਹੜੇ ਔਰਗੇਨਾਈਜ਼ਰਸ ਆ, ਵੀ ਭਾਈ ਇਸ ਬੰਦੇ ਦਾ ਸ਼ੋਅ ਨਾ ਕਰੋ। ਇਸ ਨੇ ਆਪਣੇ ਕਿਸਾਨਾਂ ਦੇ ਅਗੇਂਸਟ ਬਹੁਤ ਭੱਦੀ ਭਾਸ਼ਾ ਜਿਹੜੀ ਵਰਤੀ ਹੈਗੀ ਆ, ਪਰ ਉਹ ਨਹੀਂ ਟਲ ਰਹੇ। ਬਲਕਿ ਜਿਹੜੇ ਕਈ ਹੋਰ ਬੇ ਏਰੀਏ ਦੇ ਵਿੱਚ ਰੇਡੀਓ ਸਟੇਸ਼ਨਸ ਹੈਗੇ ਆ, ਉਹਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਚੱਲ ਰਹੀ ਆ ਵੀ ਉਹ ਸ਼ੋਅ ਦੀਆਂ ਟਿਕਟਾਂ ਲਾਓ ਅਤੇ ਉਹ ਉੱਥੇ ਜਾ ਕੇ ਸ਼ੋਅ ਦੇਖੋ। ਉਸ ਸ਼ੋਅ ਜਿਹੜਾ ਆ 29 ਤਰੀਕ ਨੂੰ ਹੋਣਾ, ਉਹਦਾ ਵੀ ਜਿਹੜਾ ਆ ਆਪਾਂ ਸਾਰਿਆਂ ਨੇ ਵਿਰੋਧ ਕਰਨਾ ਹੈਗਾ। ਜੀ, ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੈਨੂੰ ਰਾਜਕਰਮੀਤ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।